ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਅਹਿਮ ਘਟਨਾਵਾਂ। ਦੇਖੋ, ਅੱਜ ਅਸੀਂ ਬੜੇ ਦੁਖੀ ਹਿਰਦੇ ਦੇ ਨਾਲ ਇਸ ਖਬਰ ਨੂੰ ਜਿਹੜੀ ਆਲਰੇਡੀ ਸੋਸ਼ਲ ਨੈਟਵਰਕਿੰਗ ਰਾਹੀਂ ਚਾਰ ਚੁਫੇਰੇ ਫੈਲੀ ਹੋਈ ਹੈ ਔਰ ਕਾਲਾਂ ਦਾ ਸਿਲਸਿਲਾ ਵੀ ਬੇਸ਼ੱਕ ਮੈਂ ਟ੍ਰੇਨ 'ਚ ਸੀ ਅੱਜ 3 ਘੰਟੇ ਤੋਂ ਜ਼ਿਆਦਾ ਸਮਾਂ, ਪਰ ਟ੍ਰੇਨ 'ਚ ਵੀ ਫੋਨ ਆਉਂਦਾ ਰਿਹਾ ਔਰ ਮੈਨੂੰ ਵੀ ਟ੍ਰੇਨ ਦੇ ਵਿੱਚ ਹੀ ਪਤਾ ਲੱਗਾ ਕਿ ਇਹ ਭਾਣਾ ਵਾਪਰਿਆ। ਬਾਪੂ ਸੂਰਤ ਸਿੰਘ, ਜਿਨ੍ਹਾਂ ਨੂੰ ਲਗਭਗ 7 ਮਹੀਨੇ ਹੋ ਗਏ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ, ਔਰ ਇਹ ਸਾਰੇ ਪੀਰੀਅਡ 'ਚ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਵਾਰ ਸਾਡੀ ਗੱਲਬਾਤ ਹੋਈ ਪਰਿਵਾਰਕ ਹਲਕਿਆਂ ਦੇ ਹਵਾਲੇ ਨਾਲ ਵੀ ਔਰ ਇਨਸਾਈਡਰ ਦੇ ਨਾਲ ਦੇ ਤੌਰ ਤੇ ਭੈਣ ਜੀ ਸਰਵਰਿੰਦਰ ਕੌਰ, ਜਿਹੜੇ ਕਿ ਉਹਨਾਂ ਦੇ ਸਪੁੱਤਰੀ ਨੇ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਵੀ ਆਪਣੇ ਪਿਤਾ ਜੀ ਦੀ ਅੱਠੇ ਪੈਰ ਉਹਨਾਂ ਦੀ ਜਿਹੜੀ ਹੈ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਜਿਵੇਂ ਉਹਨਾਂ ਨੇ ਮੀਡੀਆ ਨੂੰ ਹੈਂਡਲ ਕੀਤਾ, ਜਿਵੇਂ ਉਹਨਾਂ ਨੇ ਪੁਲਿਸ ਦਾ ਜਿਹੜਾ ਜ਼ੋਰ ਤਸ਼ੱਦਦ ਇਸ ਸਭ ਦੇ ਬਾਵਜੂਦ ਕਦੇ ਵੀ, ਭਾਵੇਂ ਉਹਨਾਂ ਨੂੰ ਕਿਸੇ ਵੇਲੇ ਵੀ ਜਦੋਂ ਉਹਨਾਂ ਨਾਲ ਗੱਲ ਹੋਈ, ਮੈਂ ਕਦੇ ਉਹਨਾਂ ਦੇ ਜ਼ੁਬਾਨ ਤੋਂ ਕੋਈ ਢਹਿੰਦੀ ਕਲਾ ਦੀ ਗੱਲ ਨਹੀਂ ਸੁਣੀ। ਨਹੀਂ ਤਾਂ ਬੱਚੀਆਂ ਦੇ ਲਈ ਹਮੇਸ਼ਾ ਹੀ, ਵੈਸੇ ਤਾਂ ਸਭ ਲਈ ਮਾਪਿਓ ਪਿਆਰੇ ਹੁੰਦੇ ਨੇ, ਬਟ ਬੇਟੀਆਂ ਖਾਸ ਤੌਰ ਤੇ ਆਪਣੇ ਡੈਡੀ ਨਾਲ ਅਟੈਚ ਹੁੰਦੀਆਂ ਔਰ ਜਦੋਂ ਤੁਸੀਂ ਦੇਖ ਰਹੇ ਹੋਵੋ ਕਿ ਵੀ ਤੁਹਾਡੇ ਪਿਤਾ ਤਿਲ ਤਿਲ ਕਰਕੇ ਜਿਹੜੇ ਨੇ ਉਹ ਜਾ ਰਹੇ ਨੇ ਉਸ ਪਾਸੇ, ਫਿਰ ਵੀ ਉਹਨਾਂ ਨੂੰ ਜਦੋਂ ਕਹਿਣਾ, ਉਹਨਾਂ ਨੇ ਕਹਿਣਾ ਕਿ ਵੀ ਬਾਪੂ ਜੀ ਦੀ ਇਹੀ ਹੈ ਚਾਹਨਾ ਕਿ ਉਹਨਾਂ ਦੀ ਅਰਦਾਸ ਨਿਭੇ ਜਾਂ ਸਿੰਘ ਰਿਹਾ ਹੋਣ ਜਾਂ ਉਹ ਸ਼ਹੀਦੀ ਪਾਣ ਜੀ। ਸੋ ਲਗਭਗ 6.5 ਮਹੀਨੇ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਸੇਵਾ ਦੇ ਵਿੱਚ ਗੁਜ਼ਾਰਨ ਤੋਂ ਬਾਅਦ ਉਹ 3-4 ਅਗਸਤ ਨੂੰ ਹੀ ਵਾਪਸ ਮੁੜੇ ਸ਼ਿਕਾਗੋ। ਔਰ ਜਦੋਂ ਲਾਸਟ ਵੀਕ ਹੀ ਅਸੀਂ ਉਹਨਾਂ ਨਾਲ ਗੱਲ ਕਰਨ ਲਈ ਜਦੋਂ ਉਹਨਾਂ ਨੂੰ ਦੁਬਾਰਾ ਦਿਆਨੰਦ ਮੈਡੀਕਲ ਕਾਲਜ ਹਸਪੀਟਲ ਤੋਂ ਛੱਡਿਆ ਗਿਆ ਔਰ ਪਿੰਡ ਦੇ ਵਿੱਚ ਜਦੋਂ ਅਖੰਡ ਪਾਠ ਸਾਹਿਬ 'ਚੋਂ ਸ਼ਾਮਲ ਹੋਣਾ ਚਾਹੁੰਦੇ ਸੀ ਬਾਪੂ ਜੀ ਔਰ ਉਹਨਾਂ ਨੇ ਪੁਲਿਸ ਨੇ ਨਹੀਂ ਜਾਣ ਦਿੱਤਾ, ਤੇ ਅਸੀਂ ਉਦੋਂ ਇੱਕਦਮ ਮੈਂ ਖਬਰ ਦੇਖੀ, ਗੱਲ ਕਰਨੀ ਚਾਹੀ, ਤੇ ਉਹਨਾਂ ਦੇ ਭਰਾ ਨੇ, ਬ੍ਰਦਰ ਨੇ, ਰਵਿੰਦਰ ਸਿੰਘ ਗੋਗੀ ਨੇ ਚੁੱਕਿਆ, ਕਹਿਣ ਲੱਗੇ ਵੀ ਭੈਣ ਜੀ ਤਾਂ ਚਲੇ ਗਏ ਇੰਗਲੈਂਡ। ਤੇ ਮੈਨੂੰ ਵੀ ਲੱਗਾ, ਮੈਂ ਕਿਹਾ ਵੀ ਹਾਂ ਬੜਾ ਲੰਬਾ ਵਕਤ ਹੋ ਗਿਆ ਸੀ ਬੱਚੇ ਤੋਂ, ਕਹਿੰਦੇ ਜੀ ਹਾਂ ਇਸ ਕਰਕੇ। ਔਰ ਅੱਜ ਇਹ ਲਾਈਕ ਇਹ ਸ਼ੌਕ ਸੀ ਕਿ ਜਦੋਂ ਇਹ ਖਬਰ ਆਈ ਕਿ ਉਹਨਾਂ ਦੇ ਭੈਣ ਜੀ ਸਰਵਰਿੰਦਰ ਕੌਰ ਜੀ ਦੇ ਹਸਬੈਂਡ ਸਤਵਿੰਦਰ ਸਿੰਘ ਭੋਲਾ ਜੀ, ਉਹਨਾਂ ਨੂੰ ਸ਼ਿਕਾਗੋ ਦੇ ਵਿੱਚ, ਕਿਉਂਕਿ ਉਹਨਾਂ ਦਾ ਕਾਰੋਬਾਰ ਆਪਣਾ ਸੀ ਔਰ ਜਦੋਂ ਆਪਣੇ ਉਹ ਵਾਪਸ ਦੁਪਹਿਰ ਸ਼ਾਇਦ 1:40 ਜਾਂ ਕੋਈ ਟਾਈਮ PM ਦਿੱਤਾ ਕਿ ਪਾਰਕਿੰਗ, ਹਾਂਜੀ 11:45 ਥੋੜਾ ਵੇਅਰਿੰਗ ਟਾਈਮ ਸੀ, ਮੈਂ 2-3 ਥਾਵਾਂ ਤੇ ਦੇਖਿਆ, ਉਹਨਾਂ ਨੂੰ ਪਾਰਕਿੰਗ ਲੋਟ ਦੇ ਵਿੱਚ ਜਿਹੜਾ ਚਾਕੂ ਦੇ ਨਾਲ ਜਿਹੜਾ ਉਹ ਮਾਰ ਦਿੱਤਾ ਗਿਆ। ਹੁਣ ਕੁਦਰਤੀ, ਕਿਉਂਕਿ ਜਿਸ ਕਿਸਮ ਦੀਆਂ ਘਟਨਾਵਾਂ ਅਸੀਂ ਦੇਖਦੇ ਹਾਂ, ਏਜੰਸੀਆਂ ਦੀਆਂ ਕਰਤੂਤਾਂ ਜੋ ਪਿਛਲੇ ਪੀਰੀਅਡ 'ਚ ਹੁੰਦਾ ਰਿਹਾ ਹੈ, ਜਾਂ ਹੁਣ ਜਿਵੇਂ ਸਾਈਮਲਟੇਨੀਅਸਲੀ ਬਠਿੰਡੇ ਦੇ ਵਿੱਚ ਕਿਵੇਂ ਡੈਟੋਨੇਟਰਸ ਵਾਲੀ ਸਾਰੀ ਕਹਾਣੀ ਔਰ ਉਸ ਤੋਂ ਪਹਿਲਾਂ ਦੀਨਾਨਗਰ ਵਾਲਾ ਪਾਰਟ, ਔਰ ਇੱਥੇ ਅਸੀਂ ਦੇਖਿਆ ਵੀ ਜਿਵੇਂ ਅਕਾਲੀ ਲੀਡਰਾਂ ਦਾ ਅਮਰੀਕਾ ਕੈਨੇਡਾ ਦੇ ਵਿੱਚ ਦੁਰਗਤ ਜਿਹੜਾ ਉਹਨਾਂ ਦਾ ਭਰਥਾ ਬਣਾਇਆ ਗਿਆ, ਇਹ ਸਾਰੇ ਨੂੰ ਜਦੋਂ ਤੁਸੀਂ ਮੱਦੇਨਜ਼ਰ ਰੱਖ ਕੇ ਦੇਖਦੇ ਹੋ ਤੇ ਫਿਰ ਜਿਹੜਾ ਪਹਿਲਾ ਖਿਆਲ ਕ੍ਰਾਸ ਕੀਤਾ ਹੈ, ਜਿਉਂ ਹੀ ਇਹ ਖਬਰ ਮੈਨੂੰ ਫੋਨ ਰਾਹੀਂ ਪਤਾ ਲੱਗੀ, ਬਾਅਦ 'ਚ ਤਾਂ ਫਿਰ ਬਹੁਤ ਸਾਰੇ ਮੈਸੇਜ ਵੀ ਆਣੇ ਸ਼ੁਰੂ ਹੋ ਗਏ ਜੀ। ਸੋ ਮੇਰਾ ਇਹ ਹੀ ਗਿਆ ਮਾਈਂਡ 'ਚ ਕਿ ਵੀ ਇਹ ਏਜੰਸੀਆਂ ਦਾ ਕੰਮ ਹੋ ਸਕਦਾ। ਹੁਣ ਹਾਲਾਂਕਿ ਅਸੀਂ ਚਾਹਿਆ ਆਪਣੇ 1-2 ਕੰਟੈਕਟਸ ਨਾਲ ਵੀ ਹੋਰ ਬਹੁਤੇ ਵੇਰਵੇ ਨਹੀਂ ਉਪਲਬਧ ਹੋਏ। ਇਹ ਕਿਸੇ ਨੇ ਮੈਂਸ਼ਨ ਕੀਤਾ ਵੀ ਜਿਹੜੇ ਕੋਈ ਉਹਨਾਂ ਦੇ ਸਾਥੀ ਨਾਲ ਰਹਿੰਦੇ ਸੀ, ਉਹਨਾਂ ਨੂੰ ਉਹਨਾਂ ਨੇ ਪੁਲਿਸ ਨੇ ਕੁਝ ਦੇਰ ਡਿਟੇਨ ਕੀਤਾ ਸੀ, ਫਿਰ ਛੱਡ ਦਿੱਤਾ। ਇਹ ਵੀ ਥੋੜੀ ਦੇਰ ਪਹਿਲਾਂ ਸੀ ਕਿ ਜੀ ਉਹਨਾਂ ਦੇ ਬਟਵੇ ਦੇ ਵਿੱਚ $2000 ਸੀ ਜਾਂ ਕ੍ਰੈਡਿਟ ਕਾਰਡ ਜਾਂ ਦੂਜੇ, ਉਹ ਸਾਰੇ ਇੰਟੈਕਟ ਨੇ। ਫਿਰ ਜਦੋਂ ਤੁਸੀਂ ਜੋ ਅਮਰੀਕਾ ਦੇ ਵਿੱਚ ਅਸੀਂ ਪੈਟਰਨ ਦੇਖਦੇ ਹਾਂ ਕਿ ਵੀ ਸਟੋਰ ਦੇ ਉੱਤੇ ਕੋਈ ਵਾਕਿਆ ਹੋ ਜਾਏ, ਉਹ ਜਾਂ ਰੋਬਰੀ ਹੁੰਦੀ ਹੈ ਕਿਉਂਕਿ ਪੈਸੇ ਲੈ ਗਏ ਜਾਂ ਕੁਝ ਹੋਰ ਹੋ ਗਏ, ਜਾਂ ਉਹਨੇ ਗਨ ਦਿਖਾ ਕੇ ਕੀਤਾ, ਅੱਗੋਂ ਕਿਸੇ ਨੇ ਰੈਜ਼ਿਸਟ ਕੀਤਾ, ਜਾਂ ਕਈ ਵਾਰ ਹੇਟ ਕ੍ਰਾਈਮ ਸਾਹਮਣੇ ਹੁੰਦਾ ਜੀ। ਪਰ ਜਦੋਂ ਤੁਸੀਂ ਆਪਣੇ ਘਰ ਦੀ ਵਿਸਿਨਿਟੀ 'ਚ ਆ ਗਏ, ਪਾਰਕਿੰਗ ਲੋਟ 'ਚ ਆ ਗਏ, ਪਾਰਕਿੰਗ ਲੋਟ 'ਚ ਤਾਂ ਨੋਨ ਹੁੰਦੇ ਨੇ, ਫਿਰ ਦਿਨ ਦਾ ਵੇਲਾ, ਫਿਰ ਇਹ ਨਹੀਂ ਹੈ ਕਿ ਕੋਈ ਪਾਸਟ ਮਿਡਨਾਈਟ ਹੈ ਜਾਂ ਕੋਈ ਹੋਰ ਪਾਰਟ ਹੈ। ਸੋ ਉਹਦੇ 'ਚ 2 ਹੀ ਰੀਜ਼ਨ ਜਿਹੜੇ ਨੇ ਹੁੰਦੇ ਨੇ, ਜਾਂ ਤਾਂ ਟਾਰਗੇਟਡ ਕਿਲਿੰਗ ਹੈ ਹੁੰਦੀ ਹੈ,
ਤੇ ਜਾਂ ਹੁੰਦਾ ਹੈ ਕਿ ਤੁਸੀਂ ਪਾਰਕਿੰਗ ਲਾਉਣ ਲੱਗੇ ਹੋ ਜਾਂ ਕੱਢਣ ਲੱਗੇ ਹੋ, ਕੋਈ ਹੋਰ ਲਾਉਣ ਲੱਗਿਆ ਹੈ, ਕਿਸੇ ਨਾਲ ਤੁਹਾਡਾ ਆਰਗੂਮੈਂਟ ਹੋ ਗਿਆ, ਆਰਗੂਮੈਂਟ 'ਚ ਕਿਸੇ ਦੇ ਕੋਲ ਕੋਈ ਗਨ ਹੈ ਜਾਂ ਦੂਜਾ ਹੈ, ਉਹਨੇ ਜਾ ਕੇ ਗੁੱਸੇ 'ਚ ਕੱਢ ਕੇ ਹੋ ਗਿਆ। ਹੁਣ ਜਿਹੜੀ ਸਤਵਿੰਦਰ ਸਿੰਘ ਭੋਲਾ ਦੀ ਡੈਥ ਹੋਈ ਹੈ, ਜਿੰਨਾ ਕੁ ਬਾਹਰ ਆਇਆ ਹੈ ਜੋ ਵੀ ਗੱਲ, ਉਹ ਨਾਈਫ ਨਾਲ ਜੀ, ਚਾਕੂ ਦੇ ਨਾਲ। ਹੁਣ ਸਤਵਿੰਦਰ ਸਿੰਘ ਭੋਲਾ ਖੁਦ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਰਹੇ, ਬਹੁਤ ਚੰਗੇ ਬੁਲਾਰੇ ਸਨ, ਕਿਸੇ ਵੇਲੇ ਬਠਿੰਡਾ ਯੂਨਿਟ ਦੇ ਪ੍ਰਧਾਨ ਸੀ, ਡਿਸਟ੍ਰਿਕਟ ਯੂਨਿਟ ਦੇ, ਔਰ ਜਿਹੜਾ ਜੁਝਾਰੂ ਲਹਿਰ ਚੋਂ ਆਇਆ ਔਰ ਇਸ ਕਿਸਮ ਦੀ ਬੈਕਗ੍ਰਾਉਂਡ ਹੈ, ਜੇ ਕੋਈ ਚਾਕੂ ਦੇ ਨਾਲ ਕੋਈ ਗੋਲੀ ਮਾਰ ਦੇ, ਬੰਦਾ ਅਲਰਟ ਨਾ, ਉਹ ਸਮਝ ਆ ਸਕਦਾ। ਫਿਰ ਇਹ ਨਹੀਂ ਹੁੰਦਾ ਕਿ ਵੀ ਜੇ ਕੋਈ ਚਾਕੂ ਨਾਲ ਵਾਰ ਕਰ ਰਿਹਾ ਤੇ ਅੱਗੋਂ ਕੋਈ ਕਾਊਂਟਰ ਨਹੀਂ ਕਰ ਰਿਹਾ, ਜੇ ਆਰਗੂਮੈਂਟ ਵਾਲੀ ਥਿਊਰੀ ਨੂੰ ਮੰਨ ਲਿਆ ਜਾਏ। ਸੋ ਕਿਉਂਕਿ ਅਜੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਹੈ ਟਰੂਥ ਬਾਹਰ ਆਏਗੀ। ਲੇਕਿਨ ਜਦੋਂ ਤੁਸੀਂ ਇਹਨੂੰ ਦੇਖਦੇ ਹੋ ਇੱਕ ਦਾਇਰਾ ਕਾਰ 'ਚ ਰੱਖ ਕੇ, ਤੇ ਇਹ ਜਿਹਨੂੰ ਕਿਹਾ ਜਾਂਦਾ ਹੈ ਕਿ ਵੀ ਇਹ ਕੋਈ ਡਰਟੀ ਗੇਮ ਲੱਗਦੀ ਹੈ ਪਹਿਲੇ ਪ੍ਰਭਾਵ। ਕਿਉਂਕਿ ਅਸੀਂ ਇਹ ਵੀ ਨਹੀਂ ਹੈ ਕਿ ਸਾਡੇ ਕੋਲ ਇਸ ਲਈ ਸਬੂਤ ਨੇ, ਸਬੂਤ ਤਾਂ ਕੀ ਹੋਣਗੇ ਜੇ ਕੋਈ ਇਨਵੈਸਟੀਗੇਸ਼ਨ ਰਹੇ। ਔਰ ਇੱਥੇ ਖਾਸ ਤੌਰ ਤੇ ਜਿਸ ਕਿਸਮ ਦਾ ਕੋਈ ਵੀ ਇਹ ਟਾਰਗੇਟਡ ਕਿਲਿੰਗ ਜਾਂ ਹਾਇਰਡ ਅਸੈਸਨ ਜਾਂ ਦੂਸਰੇ, ਇਹ ਨੋਰਮ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਔਰ ਵੈਸੇ ਵੀ ਸ਼ਿਕਾਗੋ ਕਿਸੇ ਵੇਲੇ ਡਰੱਗ ਮਾਫੀਏ ਦਾ ਔਰ ਗੈਂਗਸਟਰਸ ਦਾ ਖਾਸ ਤੌਰ ਤੇ ਬਹੁਤ ਵੱਡਾ ਗੜ ਰਿਹਾ, ਔਰ ਕਿਸ ਐਲ ਕਪੀਨੋ ਵਰਗੇ ਸਾਰੇ ਉੱਥੇ ਹੀ ਰਹੇ ਨੇ, ਕਿੰਨੀਆਂ ਵੱਡੀਆਂ ਇਹਨਾਂ ਦੀਆਂ ਇਹ ਸਾਰੇ ਗੈਂਗਸਟਰ ਸੀ ਕਿਸ ਕਿਸਮ ਦੇ ਜੀ। ਸੋ ਅਸੀਂ ਕੀ ਕਹਿ ਸਕਦੇ ਹਾਂ। ਮੈਂ ਤਾਂ ਇਹ ਭੈਣ ਜੀ ਵੱਲ ਮੈਂ ਅਜੇ ਮੇਰਾ ਹੌਸਲਾ ਵੀ ਨਹੀਂ ਪਿਆ ਵੀ ਉਹਨਾਂ ਨੂੰ ਮੈਂ ਕਾਲ ਕਰਾਂ। ਮੈਨੂੰ ਪਤਾ ਹੈ ਵੀ ਕਿਸ ਸਿਚੁਏਸ਼ਨ 'ਚ ਸਾਰਾ ਪਰਿਵਾਰ ਹੋਏਗਾ, ਔਰ ਅਸੀਂ ਇਸ ਗੱਲ ਦੇ ਲਈ ਆਉਣ ਵਾਲੇ ਦਿਨਾਂ 'ਚ ਕੱਲ ਤੱਕ ਪਿਕਚਰ ਹੋਰ ਵੀ ਕਲੀਅਰ ਹੋਏਗੀ, ਜੋ ਵੀ ਵਿਦਨ ਅਮਰੀਕਨ ਸਿਸਟਮ ਕਰਨਾ ਪੈਂਦਾ ਹੈ। ਕਿਉਂਕਿ ਇਹ ਕੋਈ ਲੱਗਦਾ ਨਹੀਂ ਕਿ ਵੀ ਇਹ ਕੋਈ ਹੇਟ ਕ੍ਰਾਈਮ ਦੇ ਦਾਇਰਾ ਕਾਰ 'ਚ ਹੈ ਜਾਂ ਇਹ ਕੋਈ ਜਿਹੜਾ ਹੈ ਉਹ ਜਸਟ ਇਸ ਕਿਸਮ ਦਾ ਹੈ। ਹਾਂ, ਰਿਵੈਂਜ ਦੇ ਥੱਲੇ ਵੀ ਜੇ ਕੁਛ ਇਸ ਕਿਸਮ ਦਾ ਕਿਸੇ ਨਾਲ ਕੋਈ ਲਾਗ ਡਾਟ ਜਾਂ ਦੂਜਾ, ਉਹ ਵੀ ਫਿਰ ਦਿਨ ਦਾ ਚਾਨਣ ਨਹੀਂ ਚੁਣਦਾ ਕਿ ਵੀ ਹੋ ਸਕਦਾ ਉਹ ਕੌਸ਼ਨ ਲੈਂਦੇ ਹੋਣ ਖੁਦ ਵੀ ਇਹ ਸਾਰੇ ਪਾਰਟ ਨੂੰ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਵਰਕ ਆਵਰਸ ਇਸ ਕਿਸਮ ਦੇ ਰੱਖੇ ਹੋਣਗੇ। ਲੇਕਿਨ ਜੋ ਹੁਣ ਤੱਕ ਦੀ ਸਿਚੁਏਸ਼ਨ ਹੈ, ਔਰ ਆਲਰੇਡੀ ਈਵਨ ਜਿਹੜਾ ਪ੍ਰੋ ਬਾਦਲ ਮੀਡੀਆ ਵੀ ਆ, ਉਹਨਾਂ ਨੇ ਕਿਹਾ ਵੀ ਆਲਰੇਡੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬਹੁਤ ਸਾਰੇ ਪਰਦੇਸੀ ਸਿੱਖ ਨੇ, ਉਹਨਾਂ ਦਾ ਖਿਆਲ ਹੈ ਕਿ ਵੀ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਸੋ ਅਸੀਂ ਇਸ ਦੁੱਖ ਦੀ ਘੜੀ ਸਾਰੇ ਪਰਿਵਾਰ ਦੇ ਨਾਲ ਵੀ ਸ਼ਰੀਕ ਹੁੰਦੇ, ਔਰ ਆਉਣ ਵਾਲੇ ਦਿਨਾਂ 'ਚ ਇਸ ਦੇ ਲਈ ਜੋ ਵੀ ਜਾਣਕਾਰੀ ਹੁੰਦੀ ਰਹੀ ਉਹ ਵੀ ਸਾਂਝੀ ਕਰਾਂਗੇ। ਔਰ ਹੁਣ ਤਾਂ ਇਹੀ ਪਾਰਟ ਹੈ, ਮੈਂ ਸਮਝਦਾ ਵੀ ਇਸ ਰਿਜ਼ੋਲਵ ਨੂੰ ਜਿਹੜਾ ਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਹੈ, ਉਹਨਾਂ ਲਈ, ਬਾਪੂ ਜੀ ਲਈ ਵੀ ਇਹ ਬਹੁਤ ਵੱਡੀ ਜਿਹੜੀ ਹੈ ਸ਼ੌਕਿੰਗ ਗੱਲ ਹੋਏਗੀ। ਔਰ ਇਹ ਸਤਿਗੁਰੂ ਰਹਿਮਤ ਕਰਨ ਕਿ ਜਿਹੜਾ ਇਹ ਇਸ਼ੂ ਹੈ ਇਹ ਕੰਟੀਨਿਊ ਰਹੇ, ਔਰ ਇਸ ਸਾਰੇ ਦੇ ਵਿੱਚ ਜਿਹੜਾ ਇੰਨਾ ਵੱਡਾ ਹਾਦਸਾ ਹੈ ਜਾਂ ਇਹ ਇਸ ਕਿਸਮ ਦੀ ਕੋਈ ਵੀ ਇਹਨਾਂ ਦੀ ਜਿਹੜੀ ਕਰਤੂਤ ਹੈ, ਇਹ ਮੇਰਾ ਖਿਆਲ ਹੈ ਵੀ ਅਲਟੀਮੇਟਲੀ ਅਮਰੀਕਨ ਸਿਸਟਮ ਦੇ ਵਿੱਚ ਟਰੂਥ ਬਾਹਰ ਆ ਜਾਂਦੀ ਹੁੰਦੀ ਹੈ। ਔਰ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦੇ ਆ ਜਿਹੜੀਆਂ ਇੱਥੋਂ ਦੀਆਂ ਏਜੰਸੀਆਂ ਨੇ, ਉਹ ਵੀ ਇਸ ਨੂੰ ਜਿਹੜਾ ਕਾਫੀ ਸਤਰਕ ਤਰੀਕੇ ਦੇ ਨਾਲ ਔਰ ਬੜੀ ਡੀਪਲੀ ਇਨਵੈਸਟੀਗੇਟ ਕਰਨਗੇ ਜੀ। ਸੋ ਅੱਜ ਦਾ ਇਹ ਸਾਰਾ ਸੈਗਮੈਂਟ ਜਿਹੜਾ ਹੈ ਪ੍ਰੋਗਰਾਮ ਅਸੀਂ ਵੀਰ ਸਤਵਿੰਦਰ ਸਿੰਘ ਭੋਲਾ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।